अस्सलाम वालेकुम। ਉਹ ਪੁਰਾਣੇ ਬੰਦੇ ਆਂਦੇ ਨੇ ਕਿ ਜਦੋਂ ਬੰਦਾ ਕਿਤੇ ਕੋਈ ਫਸਿਆ ਹੋਵੇ ਨਾ ਤੇ ਸਮਝ ਨਾ ਲੱਗੇ ਤੇ ਉਦੋਂ ਟਾਈਮ ਟਪਾਉਣਾ ਚਾਹੀਦਾ। ਉਹ ਇਸ ਤਰ੍ਹਾਂ ਇੱਕ ਬਾਦਸ਼ਾਹ ਸੀ ਤੇ ਉਹਦੇ ਸਾਹਮਣੇ ਇੱਕ ਚੋਰ ਨੂੰ ਪੇਸ਼ ਕੀਤਾ ਗਿਆ। ਉਹਦਾ ਜੁਰਮ ਸੁਣਾਇਆ ਤੇ ਚੋਰ ਨੇ ਬਾਦਸ਼ਾਹ ਨੇ ਨਾ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਵੀ ਇਹਨੂੰ ਫਾਂਸੀ ਲਾ ਦਿਓ। ਅੱਛਾ, ਉਹ ਜਦੋਂ ਫਾਂਸੀ ਦਾ ਹੁਕਮ ਦਿੱਤਾ ਨਾ ਤੇ ਬਾਦਸ਼ਾਹ ਨੂੰ ਇਹ ਸੀ ਕਿ ਹੁਣ ਜਿਹੜਾ ਨਾ ਚੋਰ ਉਹ ਮੇਰੇ ਸਾਹਮਣੇ ਰੋਏਗਾ, ਜਿਹੜਾ ਨਾ ਗਿੜਗੜਾਏਗਾ ਤੇ ਮੇਰੇ ਤੋਂ ਮਾਫੀ ਮੰਗੇਗਾ। ਖੈਰ ਜਿਹੜਾ ਚੋਰ ਸੀ ਉਹ ਚੁੱਪ ਕਰਕੇ ਨਾ ਖਲੋਤਾ ਰਿਹਾ, ਉਹ ਕੋਈ ਨਾ ਬੋਲਿਆ ਚੱਲਿਆ। ਬਾਦਸ਼ਾਹ ਥੋੜ੍ਹਾ ਰੋਬ ਦੇ ਨਾਲ ਉੱਠ ਕੇ ਤੇ ਕਰਦਾ ਇਹ ਹੁਕਮ ਫਾਈਨਲ ਹੈ, ਇਹਦੀ ਕੋਈ ਰੱਦੋ ਬਦਲ ਨਹੀਂ ਕੀਤੀ ਕਿ ਇਹਨੂੰ ਫਾਂਸੀ ਲਾ ਦਿਓ। ਉਹ ਜਿਹੜਾ ਚੋਰ ਸੀ ਨਾ ਉਹ ਬੜੇ ਆਰਾਮ ਦੇ ਨਾਲ ਜਿਹੜਾ ਬੋਲਿਆ ਕਰਦਾ ਬਾਦਸ਼ਾਹ ਸਲਾਮਤ ਠੀਕ ਹੈ, ਤੁਸੀਂ ਮੈਨੂੰ ਫਾਂਸੀ ਲਾ ਦਿਓ, ਲੇਕਿਨ ਮੇਰੇ ਕੋਲ ਇੱਕ ਹੁਨਰ ਹੈ, ਇੱਕ ਗੁਣ ਹੈ। ਅਗਰ ਤੁਸੀਂ ਮੈਨੂੰ ਉਹ ਫਾਇ ਲਾ ਦਿੱਤਾ ਨਾ ਤੇ ਉਹ ਹੁਨਰ ਜਿਹੜਾ ਨਾ ਜਾਂ ਗੁਣ ਜਿਹੜਾ ਉਹ ਦੁਨੀਆ ਤੋਂ ਮੁੱਕ ਜਾਏਗਾ, ਉਹ ਸਿਰਫ ਮੇਰੇ ਕੋਲ ਹੀ ਹੈ। ਬਾਦਸ਼ਾਹ ਬੜਾ ਹੈਰਾਨ ਹੋਇਆ। ਉਹ ਪੁੱਛਦਾ ਵੀ ਦੱਸ ਕੀ ਤੇਰੇ ਕੋਲ ਕਿਹੜਾ ਗੁਣ ਹੈ? ਉਹ ਕਰਦਾ ਮੇਰੇ ਕੋਲ ਗੁਣ ਇਹ ਆ ਕਿ ਮੈਂ ਜਿਹੜਾ ਨਾ ਘੋੜੇ ਨੂੰ ਉੱਡਣ ਦਾ ਵੱਲ ਸਿਖਾ ਸਕਣਾ, ਘੋੜੇ ਨੂੰ ਡਾਸ ਸਕਣਾ। ਉਹ ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿੰਦਾ ਤੂੰ ਕਿਵੇਂ ਘੋੜੇ ਨੂੰ ਉੱਡਣ ਦਾ ਵੱਲ ਸਿਖਾ ਸਕਣਾ? ਉਹ ਕਹਿੰਦਾ ਤਜਰਬਾ ਕਰ ਲਓ, ਅਜ਼ਮਾ ਲਓ ਮੈਨੂੰ, ਜੋ ਘੋੜਾ ਮੈਂ ਤੈਨੂੰ ਉੱਡਣ ਦਾ ਵੱਲ ਸਿਖਾਉਣਾ। ਬਾਦਸ਼ਾਹ ਦਾ ਵੀ ਕਿੰਨਾ ਟਾਈਮ ਲੱਗੇਗਾ ਤੈਨੂੰ ਘੋੜੇ ਨੂੰ ਉੱਡਣ ਦਾ ਵੱਲ ਸਿਖਾਉਣ? ਕਹਿੰਦਾ ਬਾਦਸ਼ਾਹ ਸਲਾਮ 2 ਸਾਲ ਲੱਗਣਗੇ, ਕਿਉਂਕਿ ਘੋੜੇ ਨੂੰ ਉੱਡਣ ਦਾ ਵੱਲ ਸਿਖਾਉਣਾ ਕੋਈ ਏਡਾ ਸੌਖਾ ਕੰਮ ਨਹੀਂ ਹੈਗਾ, ਤੇ ਇਸ ਕਰਕੇ ਜਿਹੜਾ ਨਾ 2 ਸਾਲ ਲੱਗਣਗੇ। ਬਾਦਸ਼ਾਹ ਸੋਚਦਾ ਕਹਿੰਦਾ ਠੀਕ ਹੈ, ਇਹਨੂੰ ਮੇਰਾ ਘੋੜਾ ਦਿਓ ਤੇ ਜਿਹੜਾ ਹੈ ਨਾ ਇਹ ਉੱਡਣ ਦਾ ਵੱਲ ਸਿਖਾਵੇ। ਉਹ ਮਾਰਦਾ ਆਵਾਜ਼ ਜੇਲਰ ਨੂੰ ਫੜ ਕੇ ਲੈ ਜਾਂਦਾ ਜਿੱਥੇ ਘੋੜੇ ਵੱਜੇ ਹੁੰਦੇ ਨੇ ਘੋੜਿਆਂ ਦੇ ਵੱਡ ਦੇ ਵਿੱਚ। ਉੱਥੇ ਜਾ ਕੇ ਨਾ ਜੇਲਰ ਉਹਨੂੰ ਆਂਦਾ ਵੀ ਤੂੰ ਤਾਂ ਫਸ ਗਿਆ, ਬਾਦਸ਼ਾਹ ਤੈਨੂੰ ਬੜੀ ਭੈੜੀ ਸਜ਼ਾ ਦੇਗਾ ਜੇ ਤੂੰ ਉੱਡਣ ਦਾ ਵੱਲ ਨਾ ਸਿਖਾਇਆ, ਤੇ ਮੈਨੂੰ ਨਹੀਂ ਲੱਗਦਾ ਕਿ ਤੂੰ ਘੋੜੇ ਨੂੰ ਉੱਡਣ ਦਾ ਵੱਲ ਸਿਖਾ ਸਕੇ। ਉਹ ਕੋਈ ਜਿਹੜਾ ਚੋਰ ਜਿਹੜਾ ਫਸ ਪੈਂਦਾ, ਹੱਸ ਕੇ ਆਂਦਾ ਅੱਗੇ ਕਿਹੜਾ ਮੈਨੂੰ ਉਹਨੇ ਜਿਹੜਾ ਨਾ ਬਰੀ ਕਰਦਾ, ਅੱਗੇ ਵੀ ਤੈਨੂੰ ਉਹਨੂੰ ਫਾਇਲ ਆ ਦਿੱਤਾ ਨਾ, ਫਾਇਲ ਦਾ ਹੁਕਮ ਦੇ ਦਿੱਤਾ। ਇਹ ਹੈ ਕਿ ਇਸ ਤਰ੍ਹਾਂ ਮੈਨੂੰ ਉਹਨੇ ਹੁਣ ਫਾਂਸੀ ਦੇ ਦੇਣੀ ਸੀ, ਤੇ ਹੁਣ ਇਹ ਹੈ ਕਿ ਹੁਣ 2 ਸਾਲ ਬਾਅਦ ਜਿਹੜਾ ਨਾ ਫਾਂਸੀ ਲੱਗੇਗੀ, ਤੇ 2 ਸਾਲ ਤਾਂ ਮੈਨੂੰ ਮਿਲ ਗਏ ਨੇ, ਤੇ ਹੋ ਸਕਦਾ ਉਹਨੇ ਜਿਹਨੂੰ ਬਾਦਸ਼ਾਹ ਹੀ ਮਰ ਜਾਏ, ਬਾਦਸ਼ਾਹ ਦੀ ਆਈ ਹੋਵੇ ਬਾਦਸ਼ਾਹ ਮਰ ਜਾਏ, ਹੋ ਸਕਦਾ ਮੈਂ ਆਪਣੀ ਮੌਤ ਆਪ ਹੀ ਮਰ ਜਾ, ਤੇ ਹੋ ਸਕਦਾ ਕਰਦਾ ਖੁਰੇ ਰੱਬ ਵੱਲੋਂ ਕੋਈ ਐਸੀ ਹੋਵੇ ਘੋੜਾ ਹੀ ਉੱਡਣਾ ਸ਼ੁਰੂ ਕਰ ਦੇ, ਕੁਛ ਵੀ ਹੋ ਸਕਦਾ ਹੈ ਨਾ। ਤੇ ਹੁਣ ਤਾਂ ਮੈਂ ਬਚ ਗਿਆ। ਤੇ ਉਹ ਗੱਲ ਕਹਿਣ ਦਾ ਮਕਸਦ ਇਹ ਹੈ ਕਿ ਜਦੋਂ ਕੋਈ ਸਮਝ ਨਾ ਲੱਗੇ ਉਦੋਂ ਟਾਈਮ ਟਪਾਉਣਾ ਚਾਹੀਦਾ। ਜਦੋਂ ਟਾਈਮ ਟਪਾਓਗੇ ਕੋਈ ਨਾ ਕੋਈ ਰਾਹ ਜਿਹੜਾ ਨਾ ਉਹ ਨਿਕਲ ਆਏਗਾ। ਤੇ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਤੇ ਸਲਾਮਤ ਰੱਖੇ। ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਲਾਜ਼ਮੀ ਕਰ ਦਿਆ ਜੀ।